जी डॉक्टर साहब साढ़े को अगला फेसबुक मैसेज आया है बुਢਲਾਡਾ पंजाब तो वीर सत्ती पंडेर जी का। ਇਹ ਲਿਖਦੇ ਹਨ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕਰਵਾਉਣ ਲਈ ਵਾਈਟ ਹਾਊਸ ਨੂੰ ਪਾਈ ਜਾ ਰਹੀ ਪਟੀਸ਼ਨ ਦੇ ਤਹਿਤ ਅੱਜ ਪਿੰਡ ਪੰਦੇਰ ਤਹਿਸੀਲ ਜ਼ਿਲ੍ਹਾ ਬਰਨਾਲਾ ਦੀ ਸੰਗਤ ਵੱਲੋਂ ਇੱਕ ਕੈਂਪ ਲਗਾਇਆ ਗਿਆ, ਜਿਸ ਵਿੱਚ ਤਕਰੀਬਨ 500 ਤੋਂ ਜ਼ਿਆਦਾ ਪਟੀਸ਼ਨਾਂ ਪਾ ਕੇ ਆਪਣੇ ਪਿਆਰ ਦਾ ਸਬੂਤ ਦਿੱਤਾ। ਉੱਥੇ ਹੀ ਇਹ ਮੈਸੇਜ ਵੀ ਦਿੱਤਾ ਕਿ ਕੌਮ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਚੁੱਕੀ ਹੈ। ਨੌਜਵਾਨ ਵਰਗ ਨੇ ਕਿਹਾ ਕਿ ਇਹ ਤਾਂ ਸਿਰਫ ਇੱਕ ਨਿੱਕੀ ਜਿਹੀ ਭੇਂਟ ਹੈ ਆਪਣੀ ਕੌਮ ਦੇ ਅਨਮੋਲ ਹੀਰੇ ਲਈ, ਅਤੇ ਨਾਲ ਦੱਸਿਆ ਕਿ ਪਿੰਡ ਦੀਆਂ ਸੰਗਤਾਂ ਵੱਲੋਂ ਵੀ ਭਰਪੂਰ ਹੁੰਗਾਰਾ ਮਿਲਿਆ। ਬਹੁਤ ਜ਼ਿਆਦਾ ਸੰਗਤਾਂ ਦੀਆਂ ਪਟੀਸ਼ਨਾਂ ਰਹਿ ਗਈਆਂ। ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਕੈਂਪ ਆਯੋਜਿਤ ਕੀਤਾ ਜਾਵੇਗਾ ਅਤੇ ਨਾਲ ਹੀ ਪੰਜਾਬ ਦੇ ਸਮੂਹ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪੱਧਰ ਤੇ ਇਸ ਤਰ੍ਹਾਂ ਦੇ ਉਪਰਾਲੇ ਕਰਨ। ਇਹ ਕੈਂਪ ਸਵੇਰ 9:30 ਤੋਂ ਆਰੰਭ ਹੋ ਕੇ ਦੇਰ ਰਾਤ ਤਕਰੀਬਨ 8:30 ਤੱਕ ਚੱਲਦਾ ਰਿਹਾ। ਜੀ ਡਾਕਟਰ ਸਾਹਿਬ। ਵੀਰ ਸੱਤੀ ਪੰਡੇਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬੁਢਲਾਡਾ ਡਿਸਟ੍ਰਿਕਟ ਬਰਨਾਲਾ ਤੋਂ ਲਿਖਿਆ ਜੀ, ਔਰ ਜਿਹੜੀ ਪੈਟੀਸ਼ਨ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਉਹੀ ਪੈਟੀਸ਼ਨ ਹੈ ਜਿਹੜੀ ਕਿ ਵਾਈਟ ਹਾਊਸ ਨੂੰ ਮੁਖਾਤਬ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਹੜੇ ਸਾਡੇ ਰਿਲੀਜੀਅਸ ਤਖਤ ਅਕਾਲ ਦੇ ਮੁਖੀ ਬਣੇ ਨੇ ਉਹਨਾਂ ਨੂੰ ਜਿਹੜਾ ਰਿਹਾ ਕਰਵਾਇਆ ਜਾਏ। ਵਾਈਟ ਹਾਊਸ ਨੂੰ ਕਿਹਾ ਕਿ ਵੀ ਉਹ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਨ, ਔਰ ਜੇ ਮੈਂ ਗਲਤ ਨਾ ਹੋਵਾਂ ਤੇ ਆਲਮੋਸਟ 90,000 ਪਲੱਸ ਦਸਤਖਤ ਉਹਦੇ ਤੇ ਹੋ ਚੁੱਕੇ ਨੇ ਜੀ, ਸ਼ਾਇਦ 91,000 ਸੀ ਕੱਲ, ਮੈਂ ਆਈ ਐਮ ਨਾਟ ਸ਼ੋਰ ਕਿਉਂਕਿ ਮੈਂ ਖੁਦ ਫੋਲੋ ਨਹੀਂ ਕਰ ਸਕਿਆ। ਲੇਕਿਨ ਇਹ ਬੜੇ ਫਖਰ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੇ ਕੁਝ ਐਕਟਿਵਿਸਟ ਜਿਹੜੇ ਇੱਥੇ ਕੈਂਪੇਨ ਕਰਦੇ ਨੇ ਉਹਨਾਂ ਨੇ ਇਸ ਵਾਰ ਥੋੜਾ ਜਿਹਾ ਰਿਗਰੈਟ ਵੀ ਕੀਤਾ ਕਿ ਵੀ ਐਤਕੀ ਪੰਜਾਬ ਚੋਂ ਸਾਨੂੰ ਉਨਾ ਹੁੰਗਾਰਾ ਨਹੀਂ ਮਿਲ ਰਿਹਾ, ਕਿਉਂਕਿ ਪਿਛਲੀ ਵਾਰ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਭਾਰਤ ਜਾਣਾ ਸੀ ਤੇ ਜਿਹੜੀ ਪਟੀਸ਼ਨ ਕਿ ਭਾਈ ਆਰਟੀਕਲ 25B ਔਰ ਇਹਨਾਂ ਮੁੱਦਿਆਂ ਦੇ ਉੱਤੇ ਕਿ ਸਿੱਖ ਇੱਕ ਅੱਡ ਧਰਮ ਹੈ ਔਰ ਹਿਊਮਨ ਰਾਈਟਸ ਦੇ ਇਸ਼ੂ ਜਾਂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਿ ਉਦੋਂ ਤਾਂ ਈਵਨ ਜਥੇਦਾਰ ਅਕਾਲ ਤਖਤ ਉਹਨਾਂ ਦੀ ਵੀ ਮਜਬੂਰੀ ਸੀ, ਔਰ ਜਿਹੜੇ ਉਹਨਾਂ ਦੇ ਐਕਟਿਵਿਸਟ ਉਦੋਂ ਸੀ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਤੇ ਔਰ ਅਕਾਲ ਤਖਤ ਸਾਹਿਬ ਤੇ ਦੂਸਰੀਆਂ ਥਾਵਾਂ ਤੇ ਜਿਹੜੇ ਨੇ ਵੱਡੇ ਗਿਣਤੀ ਦੇ ਵਿੱਚ ਦਸਤਖਤ ਕਰਾਏ ਸਨ, ਪਰ ਉਹਨਾਂ ਨੇ ਕਿਹਾ ਜੀ ਵੀ ਇਸ ਵਾਰ ਕਿਉਂਕਿ ਕੋਈ ਵੀ ਉੱਥੇ ਇਹ ਜ਼ਿੰਮੇਵਾਰੀ ਨਹੀਂ ਲੈ ਰਿਹਾ ਜੀ। ਲੇਕਿਨ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਹੈ ਕਿ ਉਹਨਾਂ ਨੇ ਕੈਂਪ ਲਾ ਕੇ ਜਿਵੇਂ 500 ਤੋਂ ਜ਼ਿਆਦਾ ਨੇ ਦਸਤਖਤ ਕੀਤੇ ਨੇ। ਪਰ ਸਭ ਤੋਂ ਵੱਡੀ ਗੱਲ ਕਿ ਇੱਕ ਪਾਸੇ ਉਹ ਮਾਹੌਲ ਜਿੱਥੇ ਕਿ ਹਰ ਇੱਕ ਨੂੰ ਦੇਸ਼ ਧਰੋਹੀ ਬਣਾਇਆ ਜਾ ਰਿਹਾ ਜਿਨ੍ਹਾਂ ਨੇ ਸ਼ਮੂਲੀਅਤ ਕੀਤੀ, ਇਸ ਦੇ ਬਾਵਜੂਦ ਇਹ ਕਿੰਨੀਆਂ ਬਹਾਦਰ ਰੂਹਾਂ ਨੇ ਔਰ ਸਧਾਰਨ ਲੋਕ ਨੇ ਜਿਨ੍ਹਾਂ ਦਾ, ਔਰ ਜਿਸ ਤਰੀਕੇ ਨਾਲ ਸਪੌਂਟੇਨੀਅਸ ਭਾਈ ਜਗਤਾਰ ਸਿੰਘ ਹਵਾਰੇ ਦਾ ਜਦੋਂ ਉਹਨਾਂ ਦਾ ਨਾਂ ਅਨਾਉਂਸ ਹੋਇਆ ਮੌਕੇ ਦੇ ਉੱਤੇ ਜਿਹੜਾ ਜਕਾਰਿਆਂ ਦਾ ਗੂੰਜ ਦਾ ਪਾਰਟ ਸੀ, ਔਰ ਜਿਸ ਤਰੀਕੇ ਦੇ ਨਾਲ ਇਹ ਸਾਰੇ ਨੂੰ ਹੁਣ ਵੀ ਹੁੰਗਾਰਾ ਹੈ। ਔਰ ਇਹੀ ਖਬਰ ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਸੀ ਕਿ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਬੜੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਜਿਹੜਾ ਬੜੇ ਉਤਸ਼ਾਹ ਦੇ ਨਾਲ ਇਸ ਪਟੀਸ਼ਨ ਤੇ ਦਸਤਖਤ ਕੀਤੇ। ਸੋ ਅਸੀਂ ਸਮਝਦੇ ਹਾਂ, ਅਸੀਂ ਮੁਬਾਰਕਬਾਦ ਦਿੰਦੇ ਹਾਂ ਵੀਰ ਸੱਤੀ ਪੰਡੇਰ ਉਹਨਾਂ ਦੀ ਟੀਮ ਨੂੰ, ਔਰ ਇਹ ਆਸ ਵੀ ਕਰਦੇ ਹਾਂ ਕਿ ਇਹੀ ਜਜ਼ਬਾ ਜਿਹੜਾ ਹੈ ਪੰਜਾਬ 'ਚ ਔਰ ਦੁਨੀਆ ਭਰ ਜਿੱਥੇ ਜਿੱਥੇ ਸਿੱਖ ਨੇ ਜ਼ੁਲਮ ਦੇ ਬਾਵਜੂਦ ਜਿਸ ਕਿਸਮ ਦਾ ਮਾਹੌਲ ਪੰਜਾਬ 'ਚ ਸਿਰਜਿਆ ਜਾ ਰਿਹਾ ਇਹਦੇ ਬਾਵਜੂਦ ਇਹ ਆਵਾਜ਼ ਹੋਰ ਵੀ ਬੁਲੰਦ ਹੋਏਗੀ ਔਰ ਅਲਟੀਮੇਟਲੀ ਅਸੀਂ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਦੀ ਪ੍ਰਾਪਤੀ ਵੱਲ ਮਜ਼ਬੂਤੀ ਦੇ ਨਾਲ ਪੇਸ਼ਕਦਮੀ ਕਰਦੇ ਰਵਾਂਗੇ ਉਦੋਂ ਤੱਕ ਜਦੋਂ ਤੱਕ ਮੰਜ਼ਿਲੇ ਮਕਸੂਦ ਨੂੰ ਅਸੀਂ ਹਾਸਲ ਨਹੀਂ ਕਰ ਲੈਂਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ ਦੇ 5 ਸ਼ੇਅਰ ਚੁਣੇ ਨੇ ਜੀ, ਜਿਸ ਦਾ ਪੰਜਾਬੀ ਅਨੁਵਾਦ ਅਵਤਾਰ ਸਿੰਘ ਆਜ਼ਾਦ ਜੀ ਨੇ ਕੀਤਾ ਜੀ। ਔਰ ਪਹਿਲਾ ਸ਼ੇਅਰ ਹੈ ਕਿ ਉਹ ਬੇਮੁਹਾਬ ਅਸਤ ਸ਼ਾਹਾਨੇ ਸ਼ਾਹ ਜ਼ਮੀਨੋ ਜ਼ਮਾਂ ਸੱਚੇ ਪਾਤਸ਼ਾਹ। ਹੁਣ ਔਰੰਗਜ਼ੇਬ ਨੂੰ 10ਵੇਂ ਪਾਤਸ਼ਾਹ ਮੁਖਾਤਬ ਕਰ ਰਹੇ ਨੇ ਔਰ ਹੁਣ ਇਹ ਪੰਜੋ ਸ਼ੇਅਰ ਅਕਾਲ ਤਖਤ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਨੇ ਜੀ। ਔਰ ਜਦੋਂ ਅਸੀਂ ਅਕਾਲ ਤਖਤ ਦੀ ਗੱਲ ਵੀ ਕਰਦੇ ਹਾਂ ਤੇ ਇਸੇ ਲਈ ਹੈ ਵੀ ਉਹ ਅਕਾਲ ਦਾ ਤਖਤ ਹੈ, ਕਾਲ ਤੋਂ ਜਿਹੜਾ ਪਰੇ ਹੈ, ਇਮੋਰਟਲ ਹੈ ਔਰ ਉਹਦਾ ਹਮੇਸ਼ਾ ਹੀ ਜਿਹੜਾ ਹੈ ਉਸ ਦਾ ਮਰਤਬਾ ਵੱਡਿਓਂ ਵੱਡ ਅਪਾਰ ਤੇਰਾ ਮਰਤਬਾ, ਉਹ ਮਰਤਬਾ ਅਕਾਲ ਪੁਰਖ ਦਾ ਹਮੇਸ਼ਾ ਰਹਿਣਾ। ਔਰ ਉਸ ਬਾਦਸ਼ਾਹ ਨੂੰ ਦੱਸ ਰਹੇ ਨੇ ਕਿ ਇੱਕ ਪਾਸੇ ਤੂੰ ਆਪਣੇ ਆਪ ਨੂੰ ਤਖਤ ਨਸ਼ੀਨ ਸਮਝਦਾ ਤੇ ਇੱਕ ਪਾਸੇ ਅਕਾਲ ਪੁਰਖ ਹੈ ਜਿਹਦਾ ਸੱਚਾ ਤਖਤ ਹੈ ਤੇ ਜਿੱਥੋਂ ਸੱਚ ਦੀ ਆਵਾਜ਼ ਜਿਹੜੀ ਹੈ ਉਹ
ਦੁਨੀਆ ਭਰ ਨੂੰ ਜਿਹੜੀ ਹੈ ਉਹ ਸਟਰੈਂਥ ਦਿੰਦੀ ਹੈ ਕਿ ਅਕਾਲ ਜਿਹੜਾ ਹੈ ਉਹ ਮੌਤ ਤੋਂ ਦੂਰ ਔਰ ਬੇਪਰਵਾਹ ਹੈ। ਸੋ ਗੁਰੂ ਸਾਹਿਬ ਨੇ ਕਿਹਾ ਕਿ ਉਹ ਬੇਮੁਹਾਬ ਅਸਤ ਸ਼ਾਹਾਨੇ ਸ਼ਾਹ, ਜ਼ਮੀਨੋ ਜ਼ਮਾਂ ਸੱਚੇ ਪਾਤਸ਼ਾਹ। ਉਹ ਨਿਰਭੈ ਨਿਰੰਕਾਰ ਹੈ, ਸ਼ਾਹਾਂ ਦੇ ਸਿਰ ਸ਼ਾਹ, ਧਰਤ ਆਕਾਸ਼ ਪਤਾਲ ਤੇ ਰਿਹਾ ਹੁਕਮ ਚਲਾ। ਖੁਦਾਵੰਦ ਇਜ਼ਤ ਜ਼ਮੀਨੋ ਜ਼ਮਾਂ, ਕੁਨਿੰਦੈ ਅਸਤ ਹਰ ਕਸ ਮਕੀਨੋ ਮਕਾਂ। ਮਾਲਕ ਧਰਤ ਆਕਾਸ਼ ਦਾ ਇੱਕ ਸੱਚਾ ਕਰਤਾਰ, ਇੱਕੋ ਫੁਰਨੇ ਨਾਲ ਜਿਸ ਰਚ ਦਿੱਤਾ ਸੰਸਾਰ। ਹਮ ਅਜ਼ ਪੀਰ ਮੋਰੈ ਹਮ ਅਜ਼ ਪੀਲਤਨ, ਕਿ ਆਜ਼ਿਜ਼ ਨਿਵਾਜ਼ ਅਸਤੋ ਗਾਫਿਲ ਸ਼ਿਕਨ। ਕੀੜਿਓਂ ਹਾਥੀ ਤੀਕ ਉਹ, ਸਭ ਦੀ ਲੈਂਦਾ ਸਾਰ, ਆਜ਼ਾਂ ਤਾਈਂ ਉਭਾਰਦਾ ਗਾਫਲਾਂ ਦੇ ਵਿਸਾਰ। ਕਿ ਊਰਾਚੂ ਇਸਮ ਅਸਤ ਆਜ਼ਿਜ਼ ਨਿਵਾਜ਼, ਕਿ ਉਹ ਬੇਸਿਪਾਸ ਅਸਤ ਉਹ ਬੇਨਿਆਜ਼। ਵੱਡਾ ਉਸਦਾ ਨਾਮ ਹੈ ਆਜ਼ਿਜ਼ ਗਰੀਬ ਨਿਵਾਜ਼, ਕਰੇ ਸਿਫਾਰਿਸ਼ ਵੱਡੀ ਤੋਂ ਸਦਾ ਬੇਨਿਆਜ਼। ਕਿ ਉਹਨੂੰ ਕਿਸੇ ਦੇ ਉੱਤੇ ਮਿਹਰ ਕਰਨ ਲੱਗਿਆ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ, ਉਹ ਬੇਨਿਆਜ਼ ਹੈ, ਬੇਪਰਵਾਹ ਹੈ ਔਰ ਸਵੈ ਭੰਗ ਹੈ, ਸਵੈ ਤੋਂ ਹੈ ਜੀ ਔਰ ਬੇਖੌਫ ਹੈ। ਵੱਡਾ ਉਸਦਾ ਨਾਮ ਹੈ ਆਜ਼ਿਜ਼ ਗਰੀਬ ਨਿਵਾਜ਼। ਉਹ ਜਿਹੜੇ ਆਜ਼ਿਜ਼ ਨੇ, ਗਰੀਬ ਨੇ, ਹਿਊਮਿਲਿਟੀ ਦੇ ਨਾਲ ਜਿਹੜੇ ਉਸ ਰੱਬ ਦੇ ਸਾਹਮਣੇ ਆਪਣਾ ਆਪਾ ਰੱਖਦੇ ਨੇ, ਉਹਨਾਂ ਨੂੰ ਉਹ ਨਵਾਜ਼ਦਾ ਹੈ। ਇਸ ਲਈ ਰੱਬ ਦਾ ਨਾਂ ਗਰੀਬ ਨਵਾਜ਼ ਵੀ ਹੈ। ਜੀ ਤੇ ਅਖੀਰਲਾ ਸ਼ੇਅਰ ਹੈ ਕਿ ਉਹ ਬੇਨਗੂ ਅਸਤ ਉਹ ਬੇਚੰਗੂ, ਕਿ ਉਹ ਰਹਿਨੁਮਾ ਅਸਤ ਉਹ ਰਹਿਨਮੂ। ਰੰਗਾਂ ਇਹਨਾਂ ਚੱਕਰਾਂ ਦੇ ਵਿੱਚ ਕਦੇ ਨਾ ਆਏ, ਭੁੱਲਿਆਂ ਭਟਕਿਆਂ ਨੂੰ ਸਦਾ ਸਿੱਧੇ ਰਾਹ ਪਾਏ। ਕਿ ਉਹ ਬੇਨਗੂ ਹੁੰਦਾ ਜਿਹੜਾ ਪ੍ਰਾਧੀਨ ਨਾ ਹੋਣ ਵਾਲਾ, ਜਿਹੜਾ ਕਿਸੇ ਦੀ ਗੁਲਾਮੀ ਨਹੀਂ ਮੰਨਦਾ। ਜੀ ਕਿ ਉਹ ਬੇਨਗੂ ਅਸਤ ਉਹ ਬੇਚਗੂ, ਬੇਚਗੂ ਹੈ ਅਦੁੱਤੀ, ਵੰਡਰਫੁਲ, ਮਾਰਵਲਸ। ਕਿ ਉਹ ਨਿਰੰਕਾਰ ਕਿਸੇ ਦੇ ਪ੍ਰਾਧੀਨ ਹੋਣ ਵਾਲਾ ਨਹੀਂ ਹੈ। ਉਹ ਨਿਰੰਕਾਰ ਜਿਹੜਾ ਹੈ ਬੇਪਰਵਾਹ ਹੈ, ਅਦੁੱਤੀ ਹੈ। ਕਿ ਉਹ ਰਹਿਨੁਮਾ ਅਸਤ ਉਹ ਰਹਿਨਮੂ, ਕਿ ਉਹ ਰਹਿਨੁਮਾ ਹੈ। ਰਹਿਨੁਮਾ ਹੁੰਦਾ ਜਿਹੜਾ ਸਾਨੂੰ ਰਸਤਾ ਦੱਸਦਾ ਹੈ ਜ਼ਿੰਦਗੀ ਦਾ। ਕਿਉਂਕਿ ਜਦੋਂ ਅਸੀਂ ਇਹ ਪੜ੍ਹਦੇ ਹਾਂ ਕਿ ਭਾਈ ਜਿੱਥੇ ਕੋਈ ਨਹੀਂ ਹੈ ਉੱਥੇ ਹਰ ਕਾ ਨਾਮ ਮਨੇ ਅਸਥਮਨ, ਕਿ ਵੀ ਜਿੱਥੇ ਕੋਈ ਵੀ ਤੇਰੇ ਨਾਲ ਨਹੀਂ ਹੈ, ਜਹਾਂ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਤੈ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿੰਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਹੁਣ ਇਹ ਗੁਰੂ ਸਾਹਿਬ ਇਹ ਕਹਿ ਰਹੇ ਨੇ, ਉਹ ਰਹਿਨੁਮਾ ਹੈ, ਜਿੱਥੇ ਕੋਈ ਨਹੀਂ ਹੈ ਉੱਥੇ ਵੀ ਉਹ ਰਸਤਾ ਦਿਖਾਉਂਦਾ ਹੈ। ਸੋ ਇਹ ਅੱਜ ਦਾ ਵਿਚਾਰ ਜੀ। ਰਾਓ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਣਾ ਸੁਣਾ ਗਿਆ ਦੋ। ਦੇਖਦੇ ਰਹੋ TVH4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ